अस्सलाम वालेकुम दोस्तों, मैं तुहाडा वीर आतिफ सज्जाद। तुसीं देख रहे हो चैनल चहल पहल। दोस्तों, अज असीं तुहाडे नाल दिलचस्प ते बड़ा खूबसूरत सफ़र साझा करन जा रहे हैं। दोस्तों, अज असीं फैसलाबाद तो लालियां ते लालियां तो भवाणे नूं जा रहे हैं। ते जिन्हां दोस्तां अजे तक साडा चैनल सबसक्राइब नहीं कीता, वो चैनल सबसक्राइब कर लो ताकि साडी तुहाडे नाल सांझ बनी रहे ते साडी हर वीडियो तुहाडे तक आसानी नाल अपड़ सके। साडे नाल जुड़े रहना। शुरू करदे हां अज दा सफ़र। दोस्तों, लालियां तो भवाणे दा खूबसूरत ते तफरी नाल भरिया होया सफ़र तुहानूं दिखाउण वास्ते अज असीं फैसलाबाद तो लालियां आए ते लालियां तो चुंड भरवाना झंग रोड ते टुरदे होए कलरी दे मकाम तो दरिया चनाब नूं पार करदिआं होइआं भवाना सिटी विच इंटर हो गए। दोस्तों, दरिया चनाब दा इह पुल कुछ साल पहलां ही बनाया गया है ते तफरी लई बड़ी वधिया जगह है। दोस्तों, पाकिस्तान दे कदीम शहरां विचों एक शहर भवाना भी है। ये पाकिस्तान दे जिला चन्योड़ दी एक तहसील है। 2009 ਦੇ ਵਿੱਚ ਜਦੋਂ ਚਨਿਓੜ ਜ਼ਿਲ੍ਹਾ ਬਣਾਇਆ ਤੇ ਭਵਾਣੇ ਨੂੰ ਉਹਦੀ ਤਹਿਸੀਲ ਬਣਾ ਦਿੱਤਾ ਗਿਆ। ਇਸ ਤੋਂ ਪਹਿਲਾਂ ਇਹ ਝੰਗ ਦਾ ਹਿੱਸਾ ਸੀ। ਇਹ ਝੰਗ ਤੋਂ ਚਨਿਓੜ ਨੂੰ ਜਾਂਦੇ ਰੋਡ ਤੇ ਝੰਗੋਂ ਤਕਰੀਬਨ 48 ਕਿਲੋਮੀਟਰ ਤੇ ਚਨਿਓੜ ਤੋਂ ਤਕਰੀਬਨ 38 ਕਿਲੋਮੀਟਰ ਦੇ ਫਾਸਲੇ ਤੇ ਵਾਕਿਆ ਹੈ। ਦੋਸਤੋ, ਭਵਾਣਾ ਦਰਿਆ ਚਨਾਬ ਦੇ ਕੰਢੇ ਤੇ ਦਰਿਆ ਤੋਂ ਤਕਰੀਬਨ 4 ਮੀਲ ਦੇ ਫਾਸਲੇ ਤੇ ਵਾਕਿਆ ਹੈ। ਇਸੇ ਵਜ੍ਹਾ ਤੋਂ ਭਵਾਣੇ ਦੀ ਧਰਤੀ ਖੇਤੀਬਾੜੀ ਦੇ ਲਿਹਾਜ਼ ਨਾਲ ਬੜੀ ਚੰਗੀ ਗਿਣੀ ਜਾਂਦੀ ਹੈ। ਇੱਥੇ ਹੋਰ ਵੀ ਬਹੁਤ ਸਾਰੀਆਂ ਫਸਲਾਂ ਕਾਸ਼ਤ ਕੀਤੀਆਂ ਜਾਂਦੀਆਂ ਨੇ, ਪਰ ਇੱਥੇ ਪੈਦਾ ਹੋਣ ਵਾਲੀਆਂ ਚੰਗੀਆਂ ਤੇ ਚੋਖੀਆਂ ਫਸਲਾਂ ਵਿੱਚ ਗੰਨਾ, ਕਣਕ ਤੇ ਮਕਈ ਸ਼ਾਮਲ ਹੈ। ਇਸੇ ਲਈ ਜ਼ਰੀ ਸ਼ੋਬੇ ਦੇ ਵਿੱਚ ਭਵਾਣੇ ਨੂੰ ਇੱਕ ਖਾਸ ਅਹਿਮੀਅਤ ਹਾਸਲ ਹੈ। ਦੋਸਤੋ, ਭਵਾਣੇ ਦੇ ਨਾਲ ਜੁੜੇ ਤਰੱਕੀ ਯਾਫਤਾ ਸ਼ਹਿਰ ਮਤਲਬ ਫੈਸਲਾਬਾਦ, ਝੰਗ ਤੇ ਚਨਿਓੜ ਦੀ ਵਜ੍ਹਾ ਤੋਂ ਭਵਾਣੇ ਨੇ ਵੀ ਬਹੁਤ ਘੱਟ ਅਰਸੇ ਵਿੱਚ ਬਹੁਤ ਸਾਰੇ ਸ਼ੋਬਿਆਂ ਵਿੱਚ ਤਰੱਕੀ ਕੀਤੀ, ਜਿਹਦੇ ਵਿੱਚ ਇੱਥੇ ਸਰਕਾਰੀ ਤੇ ਬਹੁਤ ਸਾਰੇ ਪ੍ਰਾਈਵੇਟ ਸਕੂਲ, ਹਸਪਤਾਲ, ਬੈਂਕ ਤੇ ਇੱਕ ਰੈਸਕਿਊ 1122 ਦੀ ਸਹੂਲਤ ਦਾ ਹੋਣਾ ਸ਼ਾਮਲ ਨੇ। ਦੋਸਤੋ, ਭਵਾਣੇ ਦੇ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਲਈ ਇੱਥੇ ਇੱਕ ਥਾਣਾ ਵੀ ਮੌਜੂਦ ਹੈ। ਦੋਸਤੋ, ਭਵਾਣੇ ਨੂੰ ਖੱਬੇ ਸੱਜੇ ਬਹੁਤ ਸਾਰੇ ਚੱਕ ਲੱਗਦੇ ਨੇ ਤੇ ਉਹ ਚੱਕਾਂ ਦੇ ਲੋਕ ਭਵਾਣੇ ਤੋਂ ਹੀ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਖਰੀਦਦੇ ਨੇ, ਜਿਹਦੀ ਵਜ੍ਹਾ ਤੋਂ ਭਵਾਣੇ ਦੇ ਕਾਰੋਬਾਰ ਤੇ ਚੰਗਾ ਅਸਰ ਪੈਂਦਾ ਹੈ। ਦੋਸਤੋ, ਆਖਿਆ ਜਾਂਦਾ ਹੈ ਕਿ ਭਵਾਣੇ ਨੂੰ ਚੱਦਰ ਖਾਨਦਾਨ ਦੇ ਇੱਕ ਭਵਾਣਾ ਨਾਮ ਦੇ ਜਗੀਰਦਾਰ ਨੇ ਆਬਾਦ ਕੀਤਾ ਸੀ। ਚੱਦਰ ਕੌਮ ਅੱਜ ਵੀ ਭਵਾਣੇ ਦੇ ਆਸੇ-ਪਾਸੇ ਆਬਾਦ ਹੈ। ਭਵਾਣੇ ਦੀਆਂ ਤਾਰੀਖੀ ਇਮਾਰਤਾਂ ਵਿੱਚੋਂ ਸਭ ਤੋਂ ਤਾਰੀਖੀ ਇਮਾਰਤ ਥਾਣਾ ਭਵਾਣੇ ਦੀ ਹੈ, ਜਿਹੜੀ ਕਿ 1867 ਵਿੱਚ ਅੰਗਰੇਜ਼ ਸਰਕਾਰ ਨੇ ਬਣਾਈ ਸੀ ਤੇ ਅੱਜ ਵੀ ਆਪਣੀ ਅਸਲੀ ਸ਼ਕਲ ਵਿੱਚ ਮੌਜੂਦ ਹੈ। ਤੇ ਦੂਜੀ ਤਾਰੀਖੀ ਇਮਾਰਤ ਪ੍ਰਾਇਮਰੀ ਸਕੂਲ ਨੰਬਰ 1 ਦੀ ਹੈ, ਉਹ ਵੀ ਆਪਣੀ ਅਸਲੀ ਸ਼ਕਲ ਵਿੱਚ ਮੌਜੂਦ ਹੈ। ਇਹ ਵੀ ਅੰਗਰੇਜ਼ ਦੌਰ ਵਿੱਚ 1905 ਵਿੱਚ ਬਣਾਈ ਗਈ ਸੀ। ਦੋਸਤੋ, ਇੱਥੇ ਦੀ ਸਕਾਫਤ ਦੇ ਰੰਗ ਬੜੇ ਸੋਹਣੇ ਨੇ। ਇੱਥੇ ਜ਼ਿਆਦਾਤਰ ਚੰਗੂਚੀ ਪੰਜਾਬੀ ਬੋਲੀ ਜਾਂਦੀ ਹੈ ਤੇ ਸ਼ਹਿਰ ਦੇ ਅੰਦਰ ਸੰਨ 47 'ਚ ਮਸ਼ਰਕੀ ਪੰਜਾਬ ਤੋਂ ਹਿਜਰਤ ਕਰਕੇ ਆਉਣ ਵਾਲੇ ਚੜ੍ਹਦੇ ਪੰਜਾਬ ਵਾਲੀ ਬੋਲੀ ਬੋਲਦੇ ਨੇ। ਦੋਸਤੋ, ਇੱਥੋਂ ਦੇ ਮੁਕਾਮੀ ਲੋਕਾਂ ਦਾ ਰਕਸ, ਗੁੰਬਰ ਤੇ ਦਰੀਸ ਨੇ ਜਿਹੜੇ ਖੁਸ਼ੀ ਦੇ ਮੌਕੇ ਤੇ ਢੋਲ ਦੀ ਥਾਪ ਤੇ ਕੀਤੇ ਜਾਂਦੇ ਨੇ। ਡੇਰੇਦਾਰੀ ਤੇ ਹੁੱਕਾ ਅੱਜ ਵੀ ਭਵਾਣੇ ਦੀ ਸਕਾਫਤ ਦੇ ਸੋਹਣੇ ਰੰਗ ਨੇ। ਦੋਸਤੋ, ਇੱਥੋਂ ਦੇ ਵਾਸੀ ਮੇਲਿਆਂ ਤੇ ਘੋੜਾ ਡਾਂਸ, ਕਬੱਡੀ ਤੇ ਕ੍ਰਿਕਟ ਦੇ ਸ਼ੌਕੀਨ ਨੇ। ਦੋਸਤੋ, ਭਵਾਣੇ ਦੀ ਬੜੀ ਵਸੀਹ ਤਾਰੀਖ ਹੈ। ਮੁਗਲ ਸ਼ਹਿਨਸ਼ਾਹ ਜ਼ਹੀਰੁੱਦੀਨ ਬਾਬਰ ਦੀ ਯਾਦਦਾਸ਼ਤਾਂ ਤੁਜ਼ਕ ਬਾਬਰੀ ਵਿੱਚ ਇਹਦਾ ਜ਼ਿਕਰ ਮਿਲਦਾ ਹੈ। ਦੋਸਤੋ, ਅੱਜ ਲਈ ਇੰਨਾ ਹੀ। ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਏਗੀ। ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਆਸੇ-ਪਾਸੇ ਲੋਕਾਂ ਦਾ ਖਿਆਲ ਰੱਖੋ। ਰੱਬ ਰਾਖਾ।